ਤੁਸੀਂ ਕਦੇ ਸੋਚਿਆ ਦਿਓ, ਤੁਸੀਂ ਕਹਿੰਦੇ ਹੋ ਬਾਈ ਇੱਕ 30 ml ਪੈਗ ਪਾ। ਇਹ 30 ml ਦੀ ਮਾਤਰਾ ਆਖਰ ਮਿਆਰੀ ਕਿਉਂ ਬਣੀ? ਨਾ ਘੱਟ ਨਾ ਵੱਧ, ਬਸ 30 ml। ਸ਼ਰਾਬ ਦੀ ਮਾਤਰਾ ਲਈ ਜੋ ਮਾਪ ਵਰਤੇ ਜਾਂਦੇ ਨੇ ਉਹਨਾਂ ਨੂੰ ਸਟੈਂਡਰਡ ਡਰਿੰਕ ਯੂਨਿਟਸ ਕਿਹਾ ਜਾਂਦਾ ਹੈ। ਜਗਤ ਭਰ 'ਚ ਇਹ ਮਾਪ ਸਿਹਤ ਤੇ ਨਸ਼ੇ ਦੀ ਪ੍ਰਭਾਵਸ਼ੀਲਤਾ ਦੇ ਆਧਾਰ ਤੇ ਬਣਾਏ ਗਏ ਸਨ। ਇੰਡੀਆ, ਕੈਨੇਡਾ ਅਤੇ ਹੋਰ ਕਈ ਦੇਸ਼ਾਂ 'ਚ ਇੱਕ ਸਟੈਂਡਰਡ ਪੈਗ 30 ਮਿਲੀਲੀਟਰਸ ਆਫ ਸਪਿਰਿਟਸ ਦਾ ਹੁੰਦਾ ਹੈ। ਬਹੁਤ ਸਾਰੇ ਹਾਰਡ ਲਿਕਰ ਜਿਵੇਂ ਕਿ ਵਿਕਸੀ, ਵੋਡਕਾ, ਰਮ ਆਦਿ ਅਲਕੋਹਲ ਕੰਸੈਂਟ੍ਰੇਸ਼ਨ 40% ਹੁੰਦੀ ਹੈ। 30 ml ਦੇ ਇੱਕ ਪੈਗ 'ਚ ਲਗਭਗ 12 ਗ੍ਰਾਮ ਐਥਨੋਲ ਯਾਨੀ ਕਿ ਪਿਓਰ ਅਲਕੋਹਲ ਹੁੰਦਾ ਹੈ, ਜੋ ਕਿ ਇੱਕ ਸਟੈਂਡਰਡ ਡਰਿੰਕ ਦੇ ਬਰਾਬਰ ਹੁੰਦਾ ਹੈ। ਇਹ ਮਾਪ ਇਹ ਯਕੀਨੀ ਬਣਾਉਂਦਾ ਹੈ ਕਿ ਤੁਸੀਂ ਸਹੀ ਮਾਤਰਾ ਵਿੱਚ ਪੀ ਰਹੇ ਹੋ। ਇਹ ਮਾਪ ਸਿਰਫ ਵਿਗਿਆਨ ਅਤੇ ਸਿਹਤ ਲਈ ਨਹੀਂ, ਪੱਬਾਂ ਅਤੇ ਬਾਰਾਂ ਵਿੱਚ ਕੰਸਿਸਟੈਂਸੀ ਲਈ ਵੀ ਬਣਾਇਆ ਗਿਆ। ਬ੍ਰਿਟਿਸ਼ ਇੰਪੈਰਲ ਸਿਸਟਮ ਤੋਂ ਲੈ ਕੇ ਮਾਡਰਨ ਮੈਟ੍ਰਿਕ ਸਿਸਟਮ ਤੱਕ ਬਹੁਤ ਸਾਰੀਆਂ ਕੰਟਰੀਜ਼ ਨੇ 30 ml ਪੈਗ ਨੂੰ ਡਿਫਾਲਟ ਪੈਗ ਵਜੋਂ ਸਟੈਂਡਰਡ ਕਰ ਲਿਆ। ਇਸੇ ਕਰਕੇ ਜਦੋਂ ਤੁਸੀਂ ਕਹਿੰਦੇ ਹੋ ਇੱਕ 30 ml ਪੈਗ, ਇਹ ਸਿਰਫ ਅੰਦਾਜ਼ਾ ਨਹੀਂ, ਇੱਕ ਵਿਗਿਆਨਿਕ, ਸਿਹਤਮੰਦ ਅਤੇ ਇਤਿਹਾਸਕ ਮਾਪ ਹੈ। ਹੁਣ ਕਮੈਂਟ ਕਰਕੇ ਤੁਸੀਂ ਜਰੂਰ ਦੱਸੋ ਕਿ ਇਸ ਗੱਲ ਨੂੰ ਤੁਸੀਂ ਪਹਿਲਾਂ ਜਾਣਦੇ ਸੀ ਜਾਂ ਨਹੀਂ।